ਧੁਨਾ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਚ ਜਰਨਲ ਸਿਸਲਾਰ ਸੀ, ਉਹਨੂੰ ਇਹ ਜਾਗੀਰਤਾ ਹੋਈ ਸੀ, ਉਹਦੇ ਨਾਂ ਤੋਂ ਪੈ ਗਿਆ ਜੀ ਧੁਨਾ ਸਿੰਘ ਦੀ ਖੋੜੀ, ਖੋੜੀ ਧੁਨਾ ਸਿੰਘ। ਤੇ ਮੁਸਲਮਾਨਾਂ ਦੀ ਵੀ ਅਕਸਰੀਅਤ ਇੱਥੇ ਤਕਰੀਬਨ 50% ਸਿੱਖ ਤੇ 50% ਹੀ, ਲੇਕਿਨ ਜਿਹੜੇ ਲਬਾਨੇ ਸਨ ਸਟੈਬਲਿਸ਼ ਸਨ, ਠੀਕ, ਜਿਨ੍ਹਾਂ ਸਕੂਲ ਬਣਾਇਆ ਨਾ ਟਾਂਡੇ ਵਾਲਾ ਜਾਂ ਖੋੜੀ ਵਾਲਾ, ਜਿੰਨੇ ਵੀ ਸਕੂਲ ਬਣੇ ਨੇ, ਈਵਨ ਕਿ ਇੰਡੀਆ ਜਾ ਕੇ ਵੀ ਸਕੂਲ ਦੋ ਬਣੇ ਨੇ, ਉਹ ਬਜ਼ੁਰਗ ਸੰਤ ਪ੍ਰੇਮ ਸਿੰਘ ਮਰਾਲੇ ਵਾਲੇ ਜਿਨ੍ਹਾਂ ਨੂੰ ਕਹਿੰਦੇ ਸੀ, ਉਹ ਐਸੇ ਪਿੰਡ ਦੇ ਸਨ। ਫਸਟ ਲਬਾਨਾ ਸਕੂਲ ਟਾਂਡੇ ਵਾਲਾ ਬਣਿਆ ਸੀ ਜਿਹੜਾ ਤੁਹਾਨੂੰ ਦਿਖਾ ਦਿੱਤਾ ਜੀ, ਇਹ 45 ਚ ਬਣਿਆ। ਠੀਕ ਹੈ, ਕਿੰਨੇ ਕੁ ਪਿੰਡਾਂ ਦੇ ਇੱਥੇ ਬੱਚੇ ਪੜ੍ਹਦੇ ਨੇ? ਇੱਥੇ 8-10 ਪਿੰਡ ਨੇ ਜਿਨ੍ਹਾਂ ਦੇ ਬੱਚੇ ਪੜ੍ਹਦੇ ਨੇ। ਸਹੀ ਸਹੀ, 6-7 ਉਸਤਾਦ ਜੀ। ਤੁਸੀਂ ਉਹਨਾਂ ਪਿੰਡਾਂ ਦੇ ਨਾਂ ਲੈ ਲਓ ਜਿਹੜੇ ਬੱਚੇ ਇੱਥੇ ਆ ਕੇ ਆਪਣਾ। ਪੇਰੋ ਸ਼ਾਹ ਦੇ ਬੱਚੇ ਪੜ੍ਹਦੇ ਨੇ, ਸੰਤਲ ਦੇ ਬੱਚੇ ਪੜ੍ਹਦੇ ਨੇ, ਸੁਰਖੀਆਂ ਦੇ ਬੱਚੇ ਪੜ੍ਹਦੇ ਨੇ, ਰੂਪਵਾਲ ਦੇ ਬੱਚੇ ਪੜ੍ਹਦੇ ਨੇ, ਉੱਥੇ ਦੇ ਸ਼ਾਬਦੀਵਾਲ ਦੇ ਬੱਚੇ, ਬਾਣੀਆਂ ਦੇ ਬੱਚੇ ਪੜ੍ਹਦੇ ਨੇ, ਲੋਰੀਆਂ ਦੇ ਬੱਚੇ ਪੜ੍ਹਦੇ ਨੇ, ਕੋਟਲੇ ਅਰਬ ਅਲੀ ਖਾਨ ਦੇ ਬੱਚੇ, ਕੋਟਲੇ ਦੇ ਬੱਚੇ ਪੜ੍ਹਦੇ, ਢਿੰਡੇ ਦੇ, ਕੋੜੀ ਰਸੂਲਪੁਰ ਦੇ ਬੱਚੇ ਪੜ੍ਹਦੇ ਨੇ। ਠੀਕ ਜੀ, ਠੀਕ। ਜੀ ਆਸਫ ਭਾਈ ਦੱਸੋ ਜੀ। ਤੁਹਾਨੂੰ ਇੱਕ ਐਸੀ ਯਾਦਗਾਰ ਤੇ ਹਿਸਟੋਰੀਕਲ ਬਿਲਡਿੰਗ ਵਿੱਚ ਦਿਖਾ ਰਹੇ ਹਾਂ ਤੁਹਾਨੂੰ। ਇਹ ਸੰਤ ਪ੍ਰੇਮ ਸਿੰਘ ਜੀ ਮਰਾਲੇ ਵਾਲੇ, ਉਹਨਾਂ ਦਾ ਘਰ ਹੈ। ਠੀਕ ਹੈ, ਆਓ ਜਿਨ੍ਹਾਂ ਨੇ ਟਾਂਡੇ ਵਾਲਾ ਸਕੂਲ ਬਣਵਾਇਆ ਹੈ ਨਾ, ਸਕੂਲ ਬਣਾਏ ਨੇ ਨਾ ਮਰਾਲੇ ਵਾਲੇ ਸੰਤ, ਉਹਨਾਂ ਦਾ ਘਰ। ਠੀਕ ਹੈ, ਠੀਕ। ਹਾਂ, ਪਿੱਲਰ ਨਹੀਂ ਸੀ, ਖਾਲੀ ਡਾਟ ਸੀ। ਇੱਥੇ ਵੱਡੀ ਡਾਟ, ਗੋਲ ਡਾਟ, ਇੱਥੋਂ ਡਾਟ ਸ਼ੁਰੂ ਹੋਈ ਹੈ ਤੇ ਉੱਥੋਂ ਡਾਟ, ਇੱਥੇ ਡਾਟ ਆ ਗਈ। ਹਾਂ, ਠੀਕ 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 ਠੀਕ। ਵਿਹੜਾ ਛੱਤਿਆ ਸੀ? ਨਹੀਂ, ਅੱਛਾ, ਖਾਲੀ ਬਾਬਾ ਜੀ। ਇਹ ਘਰ ਘਟਿਆ ਵੀ, ਇਹ ਘਰ ਘਟਿਆ ਵੀ ਦੀ ਪਾਰਟੀਸ਼ਨ ਹੋਈ, ਘਰ ਦੀ ਵੰਡ ਹੋਈ ਹੈ ਇਸ ਘਰ ਦੀ? ਨਹੀਂ, ਜਿਸ ਤਰ੍ਹਾਂ ਜਿੰਨੀ ਜਗ੍ਹਾ ਹੈ ਘਰ ਦੀ ਉਹ ਹੀ ਹੈ, ਜਿੰਨੀ ਜਗ੍ਹਾ। ਦੇਖੋ ਜੀ ਐਡਾ ਉੱਚਾ ਨਾ ਹੋਣ ਕਰਕੇ ਵੀ। ਹਾਂ ਹਾਂ ਹਾਂ, ਦੇਖੋ। ਮੈਂ ਜਿਹੜੀ ਲੋਕ ਇੰਡੀਆ 'ਚ ਬੈਠੇ ਦੇਖ ਰਹੇ ਨੇ, ਖਾਸ ਤੌਰ ਤੇ ਲਬਾਨਾ ਕਮਿਊਨਿਟੀ, ਇਹ ਦਰਸ਼ਨ ਕਰ ਲਓ। ਉਹ ਪਾਕ ਜਗ੍ਹਾ ਹੈ ਜਿੱਥੇ ਸੰਤਾਂ ਨੇ ਆਪਣਾ ਬਚਪਨ ਗੁਜ਼ਾਰਿਆ, ਆਪਣੀ ਜਵਾਨੀ ਗੁਜ਼ਾਰੀ ਹੈ, ਆਪਣਾ ਬੁਢਾਪਾ ਵੀ ਗੁਜ਼ਾਰਿਆ। ਪਾਰਟੀਸ਼ਨ ਦੇ ਵਕਤ ਉਹਨਾਂ ਨੂੰ ਇਹ ਘਰ ਛੱਡਣਾ ਪਿਆ। ਜਿਹੜੇ ਮਰਾਲੇ ਵਾਲੇ ਸੰਤ ਸਨ ਨਾ, ਪ੍ਰੇਮ ਸਿੰਘ, ਅਗਰ ਇਹ ਖੋਲ ਸਕਦਾ ਹੈ ਲੋਹੇ ਦੀ ਕਹਿ ਲਓ ਕਿ ਤਜੋਰੀ ਸੀ ਉਸ ਵੇਲੇ ਜੀ, ਉਹ ਵੀ ਮਤਲਬ ਰੱਖਣ ਹੁੰਦਾ ਸੀ। ਹਾਂਜੀ, अस्सलाम वालेकुम, सत श्री अकाल, प्रणाम ਦੋਸਤੋ। ਮੈਂ ਤੁਹਾਡਾ ਆਪਣਾ ਵੇਲੀ ਮਿੱਤਰ ਖਾਦਮ ਹੁਸੈਨ ਅੱਜ ਇੱਕ ਨਵੀਂ ਕਹਾਣੀ ਦੇ ਨਾਲ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹਾਂ। ਅੱਜ ਦੋਸਤੋ ਸਾਂਝਾ ਪੰਜਾਬ ਦੀ ਟੀਮ ਪਹੁੰਚੀ ਹੈ ਜੀ ਇੱਕ ਨਵੇਂ ਇਲਾਕੇ ਦੇ ਵਿੱਚ, ਨਵੇਂ ਤੋਂ ਮੁਰਾਦ ਕਿ ਜ਼ਿਲ੍ਹਾ ਗੁਜਰਾਤ। ਅੱਜ ਜੀ ਗੁਜਰਾਤ ਸ਼ਹਿਰ ਦੀਆਂ ਗੱਲਾਂ ਹੋਣਗੀਆਂ ਤੇ ਮੈਂ ਇਸ ਵੇਲੇ ਗਵਰਨਮੈਂਟ ਹਾਈ ਸਕੂਲ ਪੇਰੋ ਸ਼ਾਹ ਗੁਜਰਾਤ ਹੈ ਤੇ ਇਹ ਹਾਈ ਸਕੂਲ ਪੇਰੋ ਸ਼ਾਹ ਦੇ ਨਾਂ ਤੇ ਵੀ, ਲੇਕਿਨ ਜਿਸ ਪਿੰਡ ਦੇ ਮੁੰਡ ਬਣਿਆ ਵੇ ਉਸ ਪਿੰਡ ਦਾ ਨਾਮ ਹੈ ਜੀ ਖੋੜੀ ਧੁਨਾ ਸਿੰਘ। 1947 ਤੋਂ ਪਹਿਲੇ ਜੇਕਰ ਅਸੀਂ ਗੱਲ ਕਰੀਏ ਤਾਂ ਇਸ ਪਿੰਡ ਦਾ ਨਾਮ ਸੀ ਜੀ ਖੋੜੀ ਧੁਨਾ ਸਿੰਘ ਤੇ ਹੁਣ ਇਹਦਾ ਨਾਮ ਰੱਖਿਆ ਗਿਆ ਜੀ ਖੋੜੀ ਰਸੂਲਪੁਰ। ਇਸ ਪਿੰਡ ਦੀ ਜਿਹੜੀ ਤਾਰੀਖ ਹੈ ਉਹ ਅਸੀਂ ਇੱਥੋਂ ਦੇ ਜਿਹੜੇ ਜੱਦੀ ਬਜ਼ੁਰਗ ਨੇ ਉਹਨਾਂ ਤੋਂ ਜਾਣਾਂਗੇ, ਸੁਣਾਂਗੇ ਉਹ ਸਾਰੀਆਂ ਪੁਰਾਣੀਆਂ ਗੱਲਾਂ। ਤੇ ਇਹਦੇ ਨਾਲ ਨਾਲ ਇਹ ਸਕੂਲ ਦੀ ਜਿਹੜੀ ਤਾਰੀਖ ਹੈ, ਇਹਦੀ ਜਿਹੜੀ ਹਿਸਟਰੀ ਹੈ, ਇਹ ਵੀ ਸਾਨੂੰ ਕਿਆਮੇ ਪਾਕਿਸਤਾਨ ਤੋਂ ਪਹਿਲੇ ਮਿਲਦੀ ਹੈ, ਪਾਕਿਸਤਾਨ ਬਣਨ ਤੋਂ ਪਹਿਲੇ। ਟਾਂਡਾ ਹਾਈ ਸਕੂਲ ਦਿਖਾਉਣ ਤੋਂ ਬਾਅਦ ਅਸੀਂ ਇਸ ਪਿੰਡ ਦੇ ਖੋੜੀ ਧੁਨਾ ਸਿੰਘ ਵਾਲੇ ਹਾਈ ਸਕੂਲ ਦੇ ਵਿੱਚ ਹਾਜ਼ਰ ਹੋਏ ਹਾਂ। ਇਹਦੀ ਵੀ ਤਾਰੀਖ ਬਹੁਤ ਪੁਰਾਣੀ ਹੈ ਤੇ ਤੁਹਾਨੂੰ ਦੱਸਾਂਗੇ ਜੀ ਇਸ ਪਿੰਡ ਦੀ ਤਾਰੀਖ ਬਾਰੇ। ਸਾਡੇ ਨਾਲ ਸਾਡੇ ਵੀਰ ਮਿਰਜ਼ਾ ਆਸਫ ਅਲੀ ਬੇਗ ਸਾਹਿਬ ਮੌਜੂਦ ਨੇ, ਉਹਨਾਂ ਤੋਂ ਪੁੱਛਾਂਗੇ ਕਿ ਇਸ ਸਕੂਲ ਦੇ ਬਾਰੇ ਚਾਨਣਾ ਪਾਓ। जी आसफ भाई, अस्सलाम वालेकुम जी।
ਵਾਲੇਕੁਮ ਸਲਾਮ। ਟਾਂਡਾ ਸਕੂਲ ਦਿਖਾਉਣ ਤੋਂ ਬਾਅਦ ਅਸੀਂ ਹਾਜ਼ਰ ਹੋਏ ਹਾਂ ਜੀ ਪਿੰਡ ਖੋੜੀ ਦੁੰਨਾ ਸਿੰਘ। ਕਿਆਮੇ ਪਾਕਿਸਤਾਨ ਤੋਂ ਪਹਿਲੇ ਇਸ ਪਿੰਡ ਦਾ ਨਾਂ ਸੀ, ਬਾਅਦ ਵਿੱਚ ਤੁਹਾਡੇ ਬਕੌਲ ਖੋੜੀ ਰਸੂਲਪੁਰ ਦਾ ਨਾਂ ਰੱਖਿਆ ਗਿਆ। ਥੋੜਾ ਜਿਹਾ ਤੁਸੀਂ ਦੱਸ ਸਕਦੇ ਹੋ ਖੋੜੀ ਰਸੂਲਪੁਰ ਕਦੋਂ ਨਾਂ ਰੱਖਿਆ ਗਿਆ ਹੈ? ਪਹਿਲੇ ਇਸ ਪਿੰਡ ਦਾ ਨਾਂ ਸੀ ਖੋੜੀ ਦੁੰਨਾ ਸਿੰਘ। ਹਾਂਜੀ। ਦੁੰਨਾ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਚ ਜਰਨਲ ਸੀ, ਸਲਾਰ ਸੀ। ਉਹਨੂੰ ਇਹ ਜਾਗੀਰ ਅਤਾ ਹੋਈ ਸੀ, ਠੀਕ, ਉਹਦੇ ਨਾਂ ਤੋਂ ਪੈ ਗਿਆ ਜੀ ਦੁੰਨਾ ਸਿੰਘ ਦੀ ਖੋੜੀ, ਖੋੜੀ ਦੁੰਨਾ ਸਿੰਘ। ਤੇ ਮੁਸਲਮਾਨਾਂ ਦੀ ਵੀ ਅਕਸਰੀਅਤ ਇੱਥੇ ਤਕਰੀਬਨ 50% ਸਿੱਖ ਤੇ 50% ਹੀ, ਲੇਕਿਨ ਜਿਹੜੇ ਲਬਾਨੇ ਸਨ ਸਟੈਬਲਿਸ਼ ਸਨ। ਠੀਕ। ਜਿਨ੍ਹਾਂ ਸਕੂਲ ਬਣਾਇਆ ਨਾ ਟਾਂਡੇ ਵਾਲਾ ਜਾਂ ਖੋੜੀ ਵਾਲਾ, ਜਿੰਨੇ ਵੀ ਸਕੂਲ ਬਣੇ ਨੇ, ਈਵਨ ਕਿ ਇੰਡੀਆ ਜਾ ਕੇ ਵੀ ਸਕੂਲ 2 ਬਣੇ ਨੇ, ਉਹ ਬਜ਼ੁਰਗ ਸੰਤ ਪ੍ਰੇਮ ਸਿੰਘ ਮਰਾਲੇ ਵਾਲੇ ਜਿਨ੍ਹਾਂ ਨੂੰ ਕਹਿੰਦੇ ਸੀ, ਉਹ ਐਸੇ ਪਿੰਡ ਦੇ ਸਨ। ਫਸਟ ਲਬਾਨਾ ਸਕੂਲ ਟਾਂਡੇ ਵਾਲਾ ਬਣਿਆ ਸੀ ਜਿਹੜਾ ਤੁਹਾਨੂੰ ਦਿਖਾ ਦਿੱਤਾ ਹੈ ਜੀ, ਇਹ 45 ਚ ਬਣਿਆ। ਅੱਛਾ। 1945 ਚ ਸਕੂਲ ਬਣ ਗਿਆ ਤੇ 2-3 ਸਾਲ ਬਾਅਦ ਫਿਰ ਪਾਰਟੀਸ਼ਨ ਹੋ ਗਈ। ਇਹਦਾ ਨਾਮ ਸੀ ਸੰਤ ਪ੍ਰੇਮ ਸਿੰਘ ਹਾਈ ਸਕੂਲ। ਸੰਤ ਪ੍ਰੇਮ ਸਿੰਘ ਹਾਈ ਸਕੂਲ ਖੋੜੀ। ਠੀਕ। ਫਿਰ ਅੰਦਰ ਹੈ ਕਿਧਰ ਲਿਖਿਆ। ਫਿਰ ਪਾਰਟੀਸ਼ਨ ਦੇ ਵਕਤ ਤੋਂ ਚਲੇ ਗਏ ਸਭ ਲੋग। ਸਹੀ। ਇਹ ਪੁਰਾਣੀ ਬਿਲਡਿੰਗ ਸੇਮ ਹੋਏ, ਮੁਮਕਨ ਛੱਤ ਚੇਂਜ ਕੀਤੇ ਹੋਣ ਜੀ। ਬਾਕੀ ਬੜੇ ਪੱਥਰ ਉਸ ਵਕਤ ਲੱਗੇ ਸੀ ਜਿਨ੍ਹਾਂ ਲੋਕਾਂ ਡੋਨੇਟ ਕੋਈ ਪੈਸੇ ਦਿੱਤੇ ਸੀ, ਪਤਾ ਨਹੀਂ ਪੱਥਰ ਇੱਥੇ ਹੈ ਨਹੀਂ। ਸਹੀ। ਕਾਫੀ ਜ਼ਿਆਦਾ ਰਕਬਾ ਤੁਸੀਂ ਦੇਖ ਸਕਦੇ ਹੋ। ਬਹੁਤ ਆਲੀਸ਼ਾਨ ਬਿਲਡਿੰਗ ਹੈ ਜੀ। ਸਿੱਖ ਟੀਚਰ ਸਨ ਜ਼ਿਆਦਾ। ਅੱਛਾ, ਐਸ ਖੋੜੀ ਦੁੰਨਾ ਸਿੰਘ ਦੇ ਵਿੱਚ ਵੀ ਲੁਬਾਣੇ ਸਿੱਖੀ ਵਸਦੇ ਸਨ? ਹਾਂ, ਜਿਹੜੇ ਲਬਾਣਿਆਂ ਦੇ ਸਰਕਰਤਾ ਸੀ ਨਾ ਸੰਤ ਪ੍ਰੇਮ ਸਿੰਘ, ਉਹ ਇਸ ਪਿੰਡ ਦੇ ਸਨ। ਵਾਹ ਜੀ ਵਾਹ। ਤੇ ਉਹਨਾਂ ਹੀ ਟਾਂਡੇ ਵਾਲੇ ਸਕੂਲ ਦਾ ਆਪਣਾ ਬਣਾਇਆ। ਲਬਾਣਾ ਸਕੂਲ ਟਾਂਡੇ ਵਾਲਾ ਹੈ ਤੇ ਬਾਅਦ ਚ ਬਣਿਆ। ਠੀਕ ਹੈ। ਇਹ ਸਾਰੀ ਬਿਲਡਿੰਗ ਜੀ ਕਿਵੇਂ ਪਾਕਿਸਤਾਨ ਬਣਨ ਤੋਂ ਪਹਿਲੇ ਦੀ ਹੈ। ਟਾਂਡਾ H ਸ਼ੇਪ ਹੈ, L ਸ਼ੇਪ ਹੈ। ਹਾਂ। ਅੱਛਾ। ਹਾਂ, ਟਾਂਡਾ ਸਕੂਲ ਜਿਹੜਾ ਉਹ H ਸ਼ੇਪ ਹੈ, L ਸ਼ੇਪ। ਠੀਕ ਹੈ ਜੀ, ਠੀਕ ਹੈ। ਕਰਦੇ ਜਿਹੜੀ ਨਾ ਜਮਹੂਰੀਅਤ, ਇਹ 86 ਠੀਕ। ਅੱਛਾ, ਇਹ ਲੈਂਟਰ ਵਗੈਰਾ ਉਸੇ ਨਹੀਂ ਹੈ? ਦੁਬਾਰਾ ਠੀਕ। ਛੱਤ ਚੇਂਜ ਹੋਏ ਟੋਟਲ ਰੂਮ ਦਾ ਜਿਹੜਾ ਆਪਣਾ ਕਲਾਸ ਰੂਮ ਜੀ ਇੱਥੇ ਲਿਖਿਆ ਜੀ, ਇਹ ਨਹੀਂ ਅੱਗੇ। ਅੱਛਾ। ਤੇ ਇਹ ਪੜੋ ਲੋ ਜੀ, ਇਹ ਲੱਗਾ ਜੀ लिखा जी 20/12/1860। प्राइमरी स्कूल का अजरा हुआ 18/12 का एक कमरा था जो अंदरूने दया होने की वजह से जनवरी 1921 में डिस्ट्रिक्ट बोर्ड गुजरात ने नीलाम कर दिया। डिस्ट्रिक्ट बोर्ड ने एक कमरा और एक स्टोर मौजूदा जगह तमीर करवाया। ये जमीन चौधरी जलाल खान साहब नंबरदार ने मुफ्त दी थी। स्कूल को लेयर मेडल दर्जा दिया गया और डिस्ट्रिक्ट बोर्ड ने एक कमरा और स्टोर मजीद तमीर कराई। मिडिल क्लास का अजरा हुआ। LA ने अपने हर्क में से 4 कमरे तमीर कराए। तादाद तलबा बढ़ जाने से इमारत मदरसा और सेन नाकाफी हो गए तो इस मिडल संत प्रेम सिंह हाई स्कूल की मतलब इमारत में मुंतकिल हुआ। इस तरह ये इमारत महफूज हो गई। बाद उन्होंने बिल्डिंग च गया हाई स्कूल के लिए तस्वीर इमारत के सिलसिले में डिस्ट्रिक्ट काउंसिल ने एक कमरा क्लासरूम करवाया। ਇਹ ਤੇ ਲਿਖਿਆ ਪਾਰਟੀਸ਼ਨ ਤੋਂ ਬਾਅਦ। ਪਾਰਟੀਸ਼ਨ ਤੋਂ ਪਹਿਲੇ ਜਦੋਂ 1945 ਚ ਬਣਿਆ ਤਾਂ ਨਾਮ ਸੀ ਸੰਤ ਪ੍ਰੇਮ ਸਿੰਘ ਹਾਈ ਸਕੂਲ। ਇਹ ਸਾਰੀ ਸੀ ਪਾਰਟੀਸ਼ਨ ਤੋਂ ਬਾਅਦ ਦੀ। ਠੀਕ। ਤੇ ਇਹ ਜਰਾ ऊपर ਵੇਖੋ ਨਾ प्राइमरी स्कूल का जरा आगे दसिया जी 18/12 का एक कमरा था जो अंदरूने दया होने की वजह से जनवरी 1921 में डिस्ट्रिक्ट बोर्ड गुजरात ने ऐलान कर दिया। बड़ी चीज है ना। फिर संत प्रेम सिंह हाई स्कूल की इमारत मुंतकिल कर दिया। होर कोई थे जी अपना वीर जी कुसेल वगैरह लगी किसी अपना जिन्हें डोनेट किया सी? असल वो को जी है चीज़ां जगह ते बड़े पत्थर लगे। ये ना निकल गए ने असल सारे ना विच आए। अच्छा। जी। ठीक है। हेलो जी, पाकिस्तान बनने तो पहले का एक शाहकार सी तुहानू व्यू दिखा रहे हैं। खोड़ी दुन्ना सिंह, जिला गुजरात ते तहसील भी गुजरात। बहुत तारीखी पिंड है जी। अपने भी हर साल संत प्रेम सिंह मराला वालियां दी तरफों हर साल हर माह एक प्रोग्राम हुंदा सी जी स्कूल दा जायजा लिया जांदा सी। क्या मैं पाकिस्तान तो बाद भी नहीं? अच्छा, उस वेले ठीक है। हां, जिन्ने उन्हें स्कूल बनवाए ने हर साल एक दिन मखसूस हुंदा सी, उत्थे खुद तशरीफ लैके जांदे सी ते पूरा
ਤਬਾਦਲਾ ਖਿਆਲ ਹੁੰਦਾ ਸੀ ਨੈਕਸਟ ਕੀ ਇਹਦੇ ਚ ਕਮੀ ਹੈ ਤੇ ਕੀ ਕਰਨਾ ਚਾਹੀਦਾ। ਸੰਤ ਪ੍ਰੇਮ ਸਿੰਘ ਜੀ ਨੇ ਤੁਹਾਡੇ ਨੌਲੇਜ ਕਿੰਨੇ ਸਕੂਲ ਨੇ ਜੀ ਜਿਹੜੇ ਉਹਨਾਂ ਨੇ ਬਣਵਾਏ? ਉਹਨਾਂ ਫਸਟ ਤੇ ਸਕੂਲ ਸਾਡਾ ਮਤਲਬ ਸ਼ਹਿਰ ਜਿੱਥੇ ਦਾ ਟਾਂਡੇ ਦਾ ਟਾਂਡਾ ਬਣਾਇਆ, ਫਿਰ ਖੋੜੀ ਸੰਤ ਪ੍ਰੇਮ ਸਿੰਘ ਹਾਈ ਸਕੂਲ, ਫਿਰ ਡਿਸਟ੍ਰਿਕਟ ਸ਼ਿਵਪੁਰਾ ਦੀ ਇੱਕ ਜਗ੍ਹਾ ਬਾਬਕਵਾਲ, ਠੀਕ ਹੈ, ਹਾਂਜੀ, ਉੱਥੇ ਮੁਲਤਾਨ ਇੱਕ ਜਗ੍ਹਾ 88 ਚੱਕ ਮੁਲਤਾਨ, ਠੀਕ ਹੈ। ਉਹ ਤੇ ਵੈਸੇ ਛੋਟੇ ਸਕੂਲ ਵੀ ਕਾਫੀ ਸਨ ਪ੍ਰਾਇਮਰੀ ਲੈਵਲ ਤੇ, ਪੁਸ਼ਕਰਵਾਲ ਇੱਕ ਇੱਥੇ ਜਗ੍ਹਾ ਉੱਥੇ ਬਣਾਇਆ, ਟਾਂਡੇ ਲੜਕੀਆਂ ਦਾ ਸਕੂਲ ਸੀ 8ਵੀਂ ਢਾਈ, ਕੰਨਿਆ ਪਾਠਸ਼ਾਲਾ, ਕਿਲੇ ਸਕੂਲ ਸੀ ਇੱਕ ਜੀ ਜੀ। ਫਿਰ ਉਹਨਾਂ ਬੰਠੋਰਾ ਤੇ ਜਲੰਧਰ ਪਾਰਟੀਸ਼ਨ ਤੋਂ ਬਾਅਦ ਇੰਡੀਆ ਜਾ ਕੇ ਬਣਾਏ ਸੀ। 1950 ਚ ਉਹਨਾਂ ਦੀ ਡੈਥ ਹੋ ਗਈ, ਬਾਅਦ ਚ ਫਿਰ ਮਾਮਲਾ ਹੈ ਜੀ ਜੀ। ਉਹ ਪਿੱਛੇ ਜਾ ਕੇ ਕਿੱਥੇ ਬੈਠੇ ਵੀ ਸਾਨੂੰ ਦੱਸ ਦਿਓ। ਉਹ ਡਿਸਟ੍ਰਿਕਟ ਹੁਸ਼ਿਆਰਪੁਰ ਇੱਕ ਜਗ੍ਹਾ ਬੇਗੋਵਾਲ, ਅੱਛਾ, ਲਬਾਣਾ ਭਾਈਚਾਰਾ ਜ਼ਿਆਦਾ ਉੱਥੇ ਜਾ ਕੇ ਬੈਠਾ ਸੀ, ਕਿਉਂ ਉਹ ਸੰਤਾਂ ਨੇ ਕਿਹਾ ਸੀ ਤੁਸੀਂ ਜਿੰਨੇ ਲਬਾਣੇ ਹੋ ਡਿਸਟ੍ਰਿਕਟ ਗੁਜਰਾਤ ਦੀਆਂ, ਗੁਜਰਾਤ ਸ਼ੇਰਪੁਰਾ ਜ਼ਿਆਦਾ, ਦਸੂਆ ਤੇ ਹੁਸ਼ਿਆਰਪੁਰ ਮਕੇਰੀਆਂ ਇਸ ਸਾਈਡ ਤੇ ਆਓ ਤਾਂ ਕਿ ਸਾਡੀ ਇੱਕ ਅੱਛੀ ਖਾਸੀ ਤਾਦਾਦ ਬਣ ਜਾਏ। ਠੀਕ ਜੀ ਜੀ। ਲੋ ਜੀ, ਇੱਥੇ ਇਮਾਰਤ ਖਤਮ ਹੋ ਜਾਂਦੀ ਹੈ ਜੀ। ਇਹਦੇ ਤੋਂ ਇਲਾਵਾ ਕੋਈ ਬਿਲਡਿੰਗ ਬਣਾਈ ਦੁਬਾਰਾ ਕੋਈ, ਮਤਲਬ ਕਿ ਕੋਈ? ਅੱਛਾ ਅੱਛਾ, ਠੀਕ ਹੈ, ਬਣਾਇਆ ਨਹੀਂ ਜੋ ਬਣਾ ਕੇ ਗਏ। ਠੀਕ ਹੈ। ਕਿੰਨੇ ਕੁ ਪਿੰਡਾਂ ਦੇ ਇੱਥੇ ਬੱਚੇ ਪੜ੍ਹਦੇ ਨੇ? ਇੱਥੇ 8-10 ਪਿੰਡ ਨੇ ਜਿਨ੍ਹਾਂ ਦੇ ਬੱਚੇ ਪੜ੍ਹਦੇ ਨੇ ਜੀ। ਸਹੀ ਸਹੀ। 6-7 ਉਸਤਾਦ ਜੀ। ਤੁਸੀਂ ਉਹਨਾਂ ਪਿੰਡਾਂ ਦੇ ਨਾਂ ਲੈ ਲਓ ਜਿਹੜੇ ਜਿੱਥੇ ਬੱਚੇ ਇੱਥੇ ਆ ਕੇ ਆਪਣਾ। ਪੇਰੋ ਸ਼ਾਹ ਦੇ ਬੱਚੇ ਪੜ੍ਹਦੇ ਨੇ, ਸੰਤਲ ਦੇ ਬੱਚੇ ਪੜ੍ਹਦੇ ਨੇ, ਸੁਰਖੀਆਂ ਦੇ ਬੱਚੇ ਪੜ੍ਹਦੇ ਨੇ, ਰੂਪਵਾਲ ਦੇ ਬੱਚੇ ਪੜ੍ਹਦੇ ਨੇ, ਅੱਗੋਂ ਉੱਥੇ ਦੇ ਸ਼ਾਬਦੀਵਾਲ ਦੇ ਬੱਚੇ, ਬਾਣੀਆਂ ਦੇ ਬੱਚੇ ਪੜ੍ਹਦੇ ਨੇ, ਲੋਰੀਆਂ ਦੇ ਬੱਚੇ ਪੜ੍ਹਦੇ ਨੇ, ਕੋਟਲੇ ਅਰਬ ਅਲੀ ਖਾਨ ਦੇ ਬੱਚੇ, ਕੋਟਲੇ ਦੇ ਬੱਚੇ ਪੜ੍ਹਦੇ, ਢਿੰਡੇ ਦੇ, ਕੋੜੀ ਰਸੂਲਪੁਰ ਦੇ ਬੱਚੇ ਪੜ੍ਹਦੇ ਨੇ। ਠੀਕ 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 ਠੀਕ, ਬਹੁਤ ਵਧੀਆ। ਮਲਕਪੁਰ ਦੇ ਬੱਚੇ ਪੜ੍ਹਦੇ ਨੇ। ਅੱਛਾ, ਇਹ ਬਿਲਡਿੰਗ ਬਾਅਦ ਚ ਤਾਮੀਰ ਹੋਈ? ਇਹ ਤੇ ਇਹਨਾਂ ਬਣਾਈ ਹੈ ਨਾ ਮੁਸਲਮਾਨਾਂ ਨੇ, ਇਹ ਤੇ ਪ੍ਰਾਇਮਰੀ ਹਿੱਸਾ ਬਣਿਆ ਨਾ। ਅੱਛਾ, ਪ੍ਰਾਇਮਰੀ ਹਿੱਸਾ ਸੱਚੇ ਜੀ ਜੀ। ਠੀਕ ਹੈ, ਹਾਂਜੀ ਹੈ ਜੀ। ਮੈਂ ਤੁਹਾਨੂੰ ਇਸ ਵੇਲੇ ਬਿਲਕੁਲ ਨਾ ਸਕੂਲ ਦੀ ਬਿਲਡਿੰਗ ਦੇ ਸਾਹਮਣੇ ਖੜਾ ਹੋ ਕੇ ਤੁਹਾਨੂੰ ਵਿਊ ਦਿਖਾ ਰਿਹਾ। ਦੇਖ ਲਓ, ਐਡੀ ਜ਼ਬਰਦਸਤ ਬਿਲਡਿੰਗ ਵੀ ਤਕਰੀਬਨ 75-76 ਸਾਲ ਦੇ ਕਰੀਬ ਹੈ। ਲਬਾਣੀ ਸਰਦਾਰ, ਲਬਾਣਾ ਕਮਿਊਨਿਟੀ ਤਾਲੀਮ ਦੀ ਜਿਹੜੀ ਕਦਰੋ ਕੀਮਤ ਹੈ ਉਹਨੂੰ ਸਮਝਦੇ ਸਨ। ਸੋ ਜਨਾਬ ਉਹਨਾਂ ਨੇ ਆਪਣੇ ਪਿੰਡ ਦੇ ਵਿੱਚ, ਆਪਣੇ ਇਸ ਇਲਾਕੇ ਦੇ ਵਿੱਚ ਤਾਲੀਮ ਹਾਸਲ ਕਰੋ, ਹਾਂ ਹਾਂ ਹਾਂ, ਸਿੱਖਿਆ ਹਾਸਲ ਕਰੋ ਜੀ ਜੀ। ਟਾਂਡੇ ਵਾਲਾ ਸਕੂਲ ਇੱਕ, ਖੋੜੀ ਵਾਲਾ 2 ਤੇ ਇੱਕ ਭਗਵਾਲ 3, ਬਾਬਕਵਾਲ ਹੈ ਰਿਹਾ ਜੀ ਬਿਲਡਿੰਗ। ਠੀਕ ਹੈ, ਸਾਰਾ ਕ੍ਰੈਡਿਟ ਇੱਕ ਤਰੀਕੇ ਦਾ ਸਾਡੇ ਵੱਲੋਂ ਵੀ ਸਲੂਟ, ਸਲਾਮ ਪੇਸ਼ ਕਰਨੇ ਆ ਜੀ ਆਪਣਾ ਬਾਬਾ ਜੀ ਸੰਤ ਪ੍ਰੇਮ ਸਿੰਘ ਹੋਰਾਂ ਨੂੰ, ਜਿਹੜੇ ਆਪਣੀ ਹੁੰਦਿਆਂ ਸੁਣਦਿਆਂ ਇਸ ਇਲਾਕੇ ਦੇ ਵਿੱਚ ਇਲਮ ਦੀ ਸ਼ਮਾ ਰੋਸ਼ਨ ਕਰ ਗਏ। ਸੋ ਅੱਜ ਵੀ ਜਿਹੜੀ ਉਹਨਾਂ ਦੀ ਯਾਦ, ਇੱਥੋਂ ਦੇ ਜਿਹੜੇ ਇਲਾਕੇ ਦੇ ਲੋਕ ਨੇ ਉਹ ਬੜੀ ਚੰਗੀ ਤਰ੍ਹਾਂ ਉਹਨਾਂ ਨੂੰ ਬੜੇ ਅੱਛੇ ਲਫ਼ਜ਼ਾਂ ਦੇ ਵਿੱਚ ਯਾਦ ਰੱਖਦੇ ਨੇ। ਜ਼ਾਤੀ ਤੌਰ ਤੇ ਕੋਸ਼ਿਸ਼ ਹੈ ਨੈਕਸਟ ਡੇ ਜੀ, ਨੈਕਸਟ ਈਅਰ ਜਦੋਂ ਮੌਕਾ ਮਿਲੇ ਕਿ ਜਿਹੜੇ ਸਕੂਲ ਹੋਰ ਵੀ ਉਹਨਾਂ ਬਣਵਾਏ ਸੀ ਜੀ, ਜਾਂ ਜਿਹੜੀਆਂ ਧਰਮਸ਼ਾਲਾ ਜਾਂ ਇਸ ਤਰ੍ਹਾਂ ਬਿਲਡਿੰਗਾਂ ਨੇ, ਉਹਦਾ ਵੀ ਕਰੀਬ ਦੇਖਣੇ ਵਾਲਿਆਂ ਨੂੰ, ਸੰਗਤਾਂ ਨੂੰ ਦਰਸ਼ਨ ਕਰਾਏ ਜਾਣ। ਵਾਹ ਜੀ ਵਾਹ। ਕਿ 88 ਚੱਕ ਮੁਲਤਾਨ, ਸ਼ਦਰੇ, ਠੀਕ ਹੈ, ਬਾਬਕਵਾਲ, ਮਤਲਬ ਹੈ ਕੋਸ਼ਿਸ਼ ਕਰਾਂਗੇ ਕਿ ਉਹ ਵੀ ਕਰੀਬ ਸਭ ਦੋਸਤਾਂ ਨੂੰ ਅਸੀਂ ਦਿਖਾਈਏ। ਕਿਆ ਬਾਤ, ਬਹੁਤ ਵਧੀਆ ਬਹੁਤ ਵਧੀਆ ਜੀ। ਭਾਈ ਆਸਫ ਅਲੀ ਸਾਹਿਬ ਦੇ ਅਸੀਂ ਬੇਹੱਦ ਮਸ਼ਹੂਰ ਹਾਂ ਜੀ। ਤੇ ਵੱਡੀ ਗੱਲ ਕਿ ਇਹਨਾਂ ਦੀ ਤੁਸੀਂ ਉਮਰ ਤੋਂ ਅੰਦਾਜ਼ਾ ਲਾ ਹੀ ਸਕਦੇ ਹੋ, ਬਿਲਕੁਲ ਹਮ ਏਜ ਨੇ, ਲੇਕਿਨ ਇਹ ਜਿਹੜਾ ਇਸ਼ਕੇ ਤਾਰੀਖ ਦੇ ਨਾਲ ਜਿਹੜੇ ਉਹਨਾਂ ਪੁਰਾਣੇ ਬਜ਼ੁਰਗਾਂ ਦੀਆਂ ਮਿਹਰਬਾਨੀਆਂ ਨੇ ਇਸ ਇਲਾਕੇ ਤੇ ਉਹਨਾਂ ਠੀਕ ਠਾਕ ਇਹਨਾਂ ਨੇ ਵਰਕ ਕੀਤਾ ਜੀ। ਹਾਂਜੀ ਹਾਂਜੀ, ਉਹ ਆ ਰਹੇ ਨੇ ਵਿੱਚ, ਹਾਂਜੀ ਹਾਂਜੀ ਵੀਰ ਜੀ ਜੀ ਜੀ। ਵਾਪਸ ਜਾ ਰਹੇ ਸਾਂ, ਤੁਸੀਂ ਦੱਸਿਆ ਕਿ ਖੂਹ ਵੀ ਹੈ ਜੀ ਕਿਆਮੇ ਪਾਕਿਸਤਾਨ ਤੋਂ ਪਹਿਲੇ, ਯਾਨੀ ਪਾਕਿਸਤਾਨ ਬਣਨ ਤੋਂ ਪਹਿਲੇ ਦਾ, ਜਿਹੜਾ ਕਿ ਸਕੂਲ ਦੇ ਹਾਤੇ ਦੇ ਵਿੱਚ ਮੌਜੂਦ ਹੈ। ਇਹ ਜਦੋਂ ਸਿੱਖ ਤੇ ਇੱਥੇ ਮੁਸਲਮਾਨ ਰਹਿੰਦੇ ਉਦੋਂ ਦਾ ਹੀ। ਅੱਛਾ ਅੱਛਾ, ਤੇ ਉਦੋਂ ਦੀ ਇਹ ਖੂਹ ਜੇ। ਹਾਂ ਹਾਂ, ਤੇ ਇਹ ਵੀ ਚਾਲੂ ਹੈ, ਮਤਲਬ ਸਿੱਖ ਕਮਿਊਨਿਟੀ ਨੇ ਬਣਾਇਆ ਹੋਇਆ ਜੀ। ਠੀਕ ਹੈ ਜੀ, ਠੀਕ। ਇੱਥੋਂ ਉਸ ਵੇਲੇ ਜਿਹੜੇ ਬੱਚੇ ਪੜ੍ਹਦੇ ਹਾਂ ਪਾਣੀ ਪੀਂਦੇ ਸੀ, ਖੂਹਾਂ ਦੇ ਪਾਣੀ ਪੀਂਦੇ ਸੀ। ਹਾਂ ਹਾਂ,
ਸਾਰਾ ਬੂਟਿਆਂ ਛੁੱਟਿਆਂ ਨੂੰ ਸਾਰਾ ਪਾਣੀ ਆ ਜੇ ਕੋਈ ਠੀਕ ਹੈ ਖੂਹ ਸਿਰਫ ਉਤੋਂ ਬੰਦ ਕਰ ਦਿੱਤੀ ਹੈ। ਬਹੁਤ ਵਧੀਆ ਜੀ। ਹੈ ਰਿਹਾ ਜੀ ਖੂਹ ਪੁਰਾਣਾ, ਇੱਕ ਹੈ ਪੁਰਾਣੀ ਨਿਸ਼ਾਨੀ। ਠੀਕ ਜੀ। ਆ ਸਭ ਭਾਈ ਦੱਸੋ ਜੀ। ਤੁਹਾਨੂੰ ਇੱਕ ਐਸੀ ਯਾਦਗਾਰ ਤੇ ਹਿਸਟੋਰੀਕਲ ਬਿਲਡਿੰਗ ਵਿੱਚ ਦਿਖਾ ਰਹੇ ਹਾਂ ਤੁਹਾਨੂੰ। ਇਹ ਸੰਤ ਪ੍ਰੇਮ ਸਿੰਘ ਜੀ ਮਰਾਲੇ ਵਾਲੇ, ਇਹ ਉਹਨਾਂ ਦਾ ਘਰ ਹੈ। ਠੀਕ ਹੈ। ਆਓ ਜਿਨ੍ਹਾਂ ਨੇ ਟਾਂਡਿਆਂ ਦਾ ਸਕੂਲ ਬਣਵਾਇਆ ਹੈ ਨਾ, ਸਕੂਲ ਬਣਾਏ ਨੇ ਨਾ ਮਰਾਲੇ ਵਾਲੇ ਸੰਤ, ਇਹ ਉਹਨਾਂ ਦਾ ਘਰ ਹੈ। ਠੀਕ ਹੈ। ਕੋਈ ਛੱਤ ਨੇ ਘਰ ਹੈ ਉਧਰ ਹੁੰਦਿਆ ਕਮਰਾ ਹੈ। ਉਹੀ ਛੱਤ ਨੇ ਆਸੋ ਬੜੇ ਕਮਰਾ ਹੈ। ਦਵਾਈ ਬਣਾਉਂਦੇ ਇਹ ਵੀ ਛੱਤ ਹੋਈ ਨਹੀਂ ਜੀ, ਸੇਮ ਹੀ ਹੈ ਨਾ। ਦੱਸ ਰਹੇ ਸਾਨੂੰ ਕਾਲ ਦੇ 6 ਸਾਲ ਪਹਿਲੇ ਘਰ ਬਣਾਇਆ ਸੀ ਪਾਰਟੀਸ਼ਨ ਤੋਂ। ਨਹੀਂ ਉਹ ਅੱਛਾ ਉਹ ਠੀਕ ਹੈ। ਪੂਰਨ ਸਿੰਘ ਹੋਰਾਂ ਦਾ ਹੈ। ਲੋ ਜੀ ਆ ਪੁਰਾਣੇ ਦਰਵਾਜ਼ੇ ਉਸ ਵਕਤ ਦੇ ਇਹ ਮਹਿਮਾਨਾਂ ਲਈ ਉਸ ਟਾਈਮ ਬੈਠਕ ਬਣਾਈ ਗਈ ਸੀ। ਘਰ ਅੰਦਰ ਹੈ। ਇਹ ਅੱਜ ਕੱਲ ਘਰ ਦੇ ਮਾਲਕ ਨੇ। ਠੀਕ ਹੈ ਜੀ। ਤੁਸੀਂ ਉਹ ਮਾਲਕ ਨੇ। ਅੱਛਾ ਡਾਕਟਰ ਸਾਹਿਬ ਚਲੋ ਡਾਕਟਰ ਸਾਹਿਬ ਨੂੰ ਆਪਸੇ ਜਿੰਨੇ ਕੰਮ ਕੀਤੀ ਆਵੇ ਉਹਨੂੰ ਪਤਾ ਹੋਣਾ ਮੈਨੂੰ ਕਿਹੜੀ ਕੀਤੀ ਹੈ। ਦੇਖੋ ਜੀ। ਬਹੁਤ ਜੀ ਬਹੁਤ ਪੁਰਾਣਾ। ਠੀਕ ਹੈ ਠੀਕ ਹੈ। ਇਹ ਘਰ ਆਪਣੀ ਅਸਲੀ ਹਾਲਤ ਵਿੱਚ ਮੌਜੂਦ ਹੈ ਨਾ ਜੀ। ਤੁਸੀਂ ਇੱਥੇ ਸੰਤਾਂ ਨੇ ਆਪਣੀ ਜ਼ਿੰਦਗੀ ਦੇ ਜਿੰਨੀ ਵੀ ਉਹਨਾਂ ਦੀ ਉਮਰ ਗੁਜ਼ਰੀ ਹੈ ਬਚਪਨ ਤੋਂ ਪਾਰਟੀਸ਼ਨ ਤੱਕ ਇਸ ਘਰ ਚ ਨਾ ਗੁਜ਼ਾਰੇ ਨੇ। ਬਾਬਾ ਜੀ ਸੰਤ ਪ੍ਰੇਮ ਸਿੰਘ ਮਰਾਲੇ ਵਾਲੇ। ਅੱਛਾ ਇਹ ਬਰਾਂਡਾ ਜਿਹੜਾ ਇੱਥੇ ਬਰਾਂਡਾ ਗੋਲ ਡਾਟ ਹੈ। ਅੱਛਾ ਮਤਲਬ ਉਹ ਖਸਤਾ ਹਾਲਤ ਹੋ ਗਈ, ਫਿਰ ਦੁਬਾਰਾ ਤੁਸੀਂ ਇਹਨੂੰ ਤਮੀਰ ਕੀਤਾ? ਨਹੀਂ ਹੋਇਆ, ਖਾਲੀ ਹੋ ਗਈ ਤਾਂ। ਇੱਥੇ ਗੋਲ ਡਾਟ। ਅੱਛਾ ਠੀਕ ਮਤਲਬ ਲੋ ਜੀ ਆ ਬਜ਼ੁਰਗ ਦੱਸ ਰਹੇ ਨੇ ਕਿ ਇੱਥੋਂ ਡਾਟ ਸੀ। ਅਦਰ ਦੱਸਿਓ ਜੀ ਉਹ ਐਂਗਲ ਬਣਾ ਕੇ ਦੱਸਿਓ। ਕਹਿ ਰਹੇ ਕਿ ਬਰਾਂਡਾ ਹੁੰਦਾ ਸੀ ਇੱਥੇ ਇੱਕ ਸੇਮ ਉਹਦੀ ਸੇਧ ਤੇ ਇੱਥੇ ਵੀ ਇੱਕ ਪਿੱਲਰ ਸੀ। ਜਿਸ ਤਰ੍ਹਾਂ ਉਹ ਬਰਾਂਡਾ ਪਿੱਲਰ ਨਹੀਂ ਸੀ, ਖਾਲੀ ਡਾਟ ਸੀ। ਇੱਥੇ ਵੱਡੀ ਡਾਟ ਗੋਲ ਡਾਟ ਇੱਥੋਂ ਡਾਟ ਸ਼ੁਰੂ ਹੋਈ ਹੈ ਤੇ ਉੱਥੋਂ ਡਾਟ ਇੱਥੇ ਡਾਟ ਆ ਗਈ। ਇਹ ਜਿਹੜੀ ਸਟੀਲ ਨੇ ਉਸ ਡਾਟ ਤੇ ਠੀਕ ਦੇਖੋ ਜੀ ਬਿਲਡਿੰਗ 2-1.5 ਤੇ ਇਹ ਵਿਹੜਾ ਛੱਤਿਆ ਸੀ? ਨਹੀਂ ਅੱਛਾ ਖਾਲੀ ਹੈ। ਅਸਲੀ ਹਾਲਤ ਵਿੱਚ ਬਾਬਾ ਜੀ ਇਹ ਘਰ ਘਟਿਆ ਵੀ? ਇਹ ਘਰ ਘਟਿਆ ਵੀ ਦੀ ਪਾਰਟੀਸ਼ਨ ਹੋਈ? ਘਰ ਦੀ ਵੰਡ ਹੋਈ ਹੈ ਇਸ ਘਰ ਦੀ? ਨਹੀਂ, ਜਿਸ ਤਰ੍ਹਾਂ ਜਿੰਨੀ ਜਗ੍ਹਾ ਹੈ ਘਰ ਦੀ ਉਹ ਹੀ ਹੈ ਜਿੰਨੀ ਜਗ੍ਹਾ। ਦੇਖੋ ਜੀ ਐਡਾ ਉੱਚਾ ਨਾ ਹੋਣ ਕਰਕੇ ਵੀ। ਡਾਟਾ ਦੇਖੋ ਇਹ ਥੱਲੇ ਉਸ ਵਕਤ ਦਾ ਕਲਰ ਦਿਹਾੜੀ ਬਾਲੇ। ਇਹ ਦੁਬਾਰਾ ਹੋਇਆ ਇਹ ਪਹਿਲੀ ਹੈ ਸਾਰੀ ਨਸ਼ਵਾਈ ਡਾਟ ਦੀ ਬੰਦੇ ਨੇ ਇਹ ਹੁਣ ਵੀ ਕੋਈ ਲਾ ਸਕਦਾ। ਅੱਛਾ ਇਹ ਵੀ ਪਾਰਟੀਸ਼ਨ ਤੋਂ ਪਹਿਲੇ ਦਾ ਦੇਖੋ ਫੁੱਲ ਬਣੇ ਆ ਜੀ। ਇਹ ਜਿਹੜੇ ਫੁੱਲ ਉੱਤੇ ਬਣੇ ਕਢਾਈ ਹੋਈ ਹੈ ਪੁਰਾਣੀ? ਪੁਰਾਣੀ। ਮੈਂ ਜਿਹੜੀ ਲੋਕ ਇੰਡੀਆ 'ਚ ਬੈਠੇ ਦੇਖ ਰਹੇ ਨੇ ਖਾਸ ਤੌਰ ਤੇ ਲਬਾਨਾ ਕਮਿਊਨਿਟੀ, ਇਹ ਦਰਸ਼ਨ ਕਰ ਲਓ। ਇਹ ਉਹ ਪਾਕ ਜਗ੍ਹਾ ਹੈ ਜਿੱਥੇ ਸੰਤਾਂ ਨੇ ਆਪਣਾ ਬਚਪਨ ਗੁਜ਼ਾਰਿਆ, ਆਪਣੀ ਜਵਾਨੀ ਗੁਜ਼ਾਰੀ ਹੈ, ਆਪਣਾ ਬੁਢਾਪਾ ਵੀ ਗੁਜ਼ਾਰਿਆ। ਪਾਰਟੀਸ਼ਨ ਦੇ ਵਕਤ ਉਹਨਾਂ ਨੂੰ ਇਹ ਘਰ ਛੱਡਣਾ ਪਿਆ। ਨਾਂ ਨਹੀਂ ਲਿਖਦਾ। ਜਿਹੜੇ ਮਰਾਲੇ ਵਾਲੇ ਸੰਤ ਸਨ ਪ੍ਰੇਮ ਸਿੰਘ, ਉਹਨਾਂ ਦੀ ਬਚਪਨ 'ਚ ਵਾਲਦਾ ਦੀ ਡੈਥ ਹੋ ਗਈ ਸੀ। ਫਿਰ ਉਹਨਾਂ ਦੇ ਫਾਦਰ ਨੇ ਦੂਸਰੀ ਸ਼ਾਦੀ ਕਰ ਲਈ ਸੀ। ਠੀਕ ਹੈ। ਇਹ ਘਰ ਜੀ ਇਹ ਜਿਹੜਾ ਰੰਗ ਪਹਿਲਾ ਉਹ ਥੱਲੇ ਜਿਹੜਾ ਤੇ ਇਹ ਉੱਤੇ ਰੰਗ ਕੀਤੇ ਉਹ ਥੱਲੇ ਜਿਹੜਾ ਰੰਗ ਸੜਫੋ ਪਹਿਲਾ ਇਧਰ ਵੀ ਹੋਈ ਅਭੀ ਫਿਰ ਇੱਕ ਕਮਰਾ ਹੈ, ਪਿੱਛੇ ਕੋਠੜੀਆਂ ਨੇ। ਅੱਛਾ ਇਹ ਕਿਚਨ ਉਸ ਵਕਤ ਦਾ ਹੀ ਹੈ। ਇਹ ਸ਼ਲਫਾਂ ਤੁਸੀਂ ਹੁਣ ਹੀ ਪਾਈਆਂ ਨੇ ਨਾ? ਇਹ ਸ਼ਲਫਾਂ ਪਈਆਂ ਨੇ ਪਹਿਲਾਂ ਉੱਤੇ ਛੱਤ ਵੇਖਿਆ ਮੇਰੇ ਮੁਕਾਬਲੇ ਜਿਹੜਾ ਕਿਚਨ ਉਹਦੇ ਨਾਲ ਵੱਡਾ। ਠੀਕ ਇਹ ਦਰਵਾਜ਼ਾ ਜੀ, ਦਰਵਾਜ਼ੇ ਦੇ ਵਿੱਚ ਰੋਸ਼ਨੀ ਪਾਓ। ਇਹ ਦਰਵਾਜ਼ਾ ਉਹ ਹੀ ਹੈ, ਦਰਵਾਜ਼ਾ ਉਹ ਪਹਿਲੇ ਹੀ। ਅੱਛਾ ਦੇਖੋ
ਪਿੱਛੇ ਕੋਠੜੀ ਵੀ ਹੈ, ਦੋ ਕੋਠੜੀਆਂ ਦੋ ਕੋਠੜੀਆਂ। ਅੱਛਾ। ਇੱਕ ਹੈ ਬੈੱਡ ਦੇ ਪਿੱਛੇ ਦਰਵਾਜ਼ਾ ਜੀ, ਇਹਦੇ ਪਿੱਛੇ ਕੋਠੜੀ ਹੈ। ਠੀਕ ਹੈ ਜੀ। ਇੱਕ ਬਜ਼ੁਰਗ ਦੱਸ ਰਹੇ ਨੇ ਕਿ ਕਿਆ ਕੋਠੜੀ ਬਲ ਵਿਚਲ ਭਰੇ ਕੀ ਹੋਵੇਗਾ ਜੀ। ਕੁਛ ਜੋੜੀ ਕਿੱਥੇ ਤੋਂ ਚੀਜ਼ ਹੈ ਕਿ ਉਹ ਕਾ ਦੀਵਾਰ ਕਿਸੇ ਤੇ ਮੇਰਾ ਉਹ ਇੱਕ ਕੋਠੜੀਆਂ ਨੇ ਜਿੱਥੇ ਇੱਥੇ ਅੰਧੇਰਾ ਲਾਈਟ ਬਲਬ ਹੈ ਕੋਈ ਲਾਈਟ ਆਇਆ ਅੰਦਰ ਤੱਕ ਬਿਜਲੀ ਕੋਈ ਨਹੀਂ ਹੈ। ਅੱਛਾ यूपीएस चल रहा असल ऐसा अलमारी की बैक साइड पे ना अलमारी की और कोई शेप शेवर रखने वाली जगह। अच्छा संता दी ना एक कजोरी है लोहे दी दे पिछे। अच्छा लेकिन नहीं शीशा तुसी हटाओगे ना शीशा हटाओगे पिछे है वे लेकिन हूं निक्किया दी मेहरबानी अगर दिखा देन शीशा थोड़ी जी अलमारी खिसकाओगे ना तो खुल आएगी। लो जी लो बस करो। बैड भी कर बैड भी हो जाता है थोड़ा जी अगे लगी लगी रहन उधर थोड़ा जा खोलो दरवाजा खोलो अंदर हो जाओ। जी है लाइट छोड़ो अगर खोल सकता है नहीं खोल लोहे दी कह लो कि तिजोरी सी उस वेले जी वो भी मतलब रखा रखान हुंदा सी। आराम कमाल नहीं टांडे इसके प्रॉपर मकान ਜਿਹੜੇ ਉਸ ਖਾਂਦੇ ਨੇ ਫਿਰ ਸਾਡੀ ਵੱਡਿਆਂ ਵੱਡਿਆਂ ਦੇ ਪੁੱਛ ਕੇ ਆ ਜਾਂਦੇ ਨੇ। ਹਾਜੀ ਮੁਹੰਮਦੀ ਸਾਹਿਬ ਕੁਝ ਪੁਰਾਣੇ ਨਹੀਂ ਮੈਨੂੰ ਸਮਝ ਗੱਲ ਦੀ ਆ ਗਈ। ਮੁਕਾਮੀ ਮੁਸਲਮਾਨ ਸਿੱਖ ਇਕੱਠੇ ਰਹਿੰਦੇ ਉਹ ਫਿਰ ਹਾਜੀ ਦਾ ਨਾਮ ਬੜਾ ਜੀ ਉਹ ਸਾਰੇ ਸਿੱਖ ਜਾਣਦੇ ਸਨ ਕਿ ਉਹ ਉੱਥੇ ਚੱਕੀ ਮਸ਼ੀਨ ਹੈ। ਉਹਨਾਂ ਨਾਲ ਮੈਂ ਤਾਂ ਦੋ ਦਫਾ ਜਿਹੜੇ ਆਏ ਨੇ ਇੱਕ ਇੱਕ ਬਜ਼ੁਰਗ ਹੋ ਗਏ ਮਾਰ ਕੇ ਲੈ ਕੇ ਆਏ ਦੋ ਦਫਾ। ਅੱਛਾ ਇੱਕ ਦੁਪਹਿਰ ਨੂੰ ਇਹ ਜੀ ਬਾਬਾ ਜੀ ਦੇ ਘਰ ਦੀਆਂ ਸੀੜੀਆਂ। ਮੇਰੀ ਮੁਰਾਦ ਬਾਬਾ ਜੀ ਸੰਤ ਪ੍ਰੇਮ ਸਿੰਘ ਹੋਰਾਂ ਦੇ ਘਰ ਦੀ ਜਿਹੜੀਆਂ ਸੀੜੀਆਂ ਨੇ ਪੁਰਾਣੀਆਂ ਉਸੇ ਦੌਰ ਦੀਆਂ ਤੇ ਇਹ ਜਨਾਬ ਉਸੇ ਜਿਵੇਂ ਸਾਨੂੰ ਛੱਤ ਤੇ ਲੈ ਕੇ ਆਉਂਦੀਆਂ ਨੇ। ਚਲੋ ਖੋੜੀ ਪਿੰਡ ਦਿਖਾਓ। ਠੀਕ ਹੈ ਜੀ ਇਹ ਘਰ ਤੇ ਇਹ ਪਿੰਡ ਰਿਹਾ ਜੀ ਖੋੜੀ ਦੁੰਨਾ ਸਿੰਘ ਜਿਹਦਾ ਅੱਜ ਕੱਲ ਨਾਂ ਖੋੜੀ ਰਸੂਲਪੁਰ ਰੱਖਿਆ ਗਿਆ। ਜ਼ਿਲ੍ਹਾ ਗੁਜਰਾਤ ਤਹਿਸੀਲ ਵੀ ਗੁਜਰਾਤ ਜੀ। ਇਸ ਪਿੰਡ ਦੇ ਬਹੁਤ ਤਾਰੀਖੀ ਪਿੰਡ ਜੀ ਡਿਸਟ੍ਰਿਕਟ ਗੁਜਰਾਤ ਦਾ ਤੇ ਇਹਦੇ ਨਾਲ ਹਾਂਜੀ ਦੋ ਮਰਬੇ ਜ਼ਮੀਨ ਪਈ ਹੈ ਫਿਰ ਦੁਕਾਨਾਂ ਨੇ। ਇਹ ਜੀ ਮੈਂ ਤੁਹਾਨੂੰ ਟਾਪ ਵਿਊ ਦਿਖਾ ਰਿਹਾ ਜੀ। ਬਾਬਾ ਜੀ ਬਹੁਤ ਵੱਡਾ ਨਾਂ ਜੀ ਤੇ ਬਹੁਤ ਉੱਚਾ ਤੇ ਬਹੁਤ ਸੁੱਚਾ ਨਾਂ ਹੋਇਆ ਜਿਨ੍ਹਾਂ ਨੇ ਇਸ ਇਲਾਕੇ ਦੇ ਵਿੱਚ ਇਲਮ ਦੀ ਸ਼ਮਾ ਨੂੰ ਰੋਸ਼ਨ ਕੀਤਾ। ਨਾ ਸਿਰਫ ਇੱਥੇ ਬਲਕਿ ਟਾਂਡਾ ਮੋਟਾ ਤੱਕ ਹਾਈ ਸਕੂਲ ਬਣਵਾਏ। ਟਾਪ ਵੀ ਦਿਖਾ ਰਹੇ ਹਾਂ। अस्सलाम वालेकुम। वालेकुम सलाम। की हाल है चाचू जी? ठीक हो? ठीक है बेटा जी। की नाम जी अपना? मोहम्मद इकबाल। मोहम्मद इकबाल। ਤੁਹਾਡੇ ਵਾਲਦ ਸਾਹਿਬ ਦਾ ਨਾਮ? ਹਾਜੀ ਬਾਗ ਅਲੀ। ਹਾਜੀ ਬਾਗ ਅਲੀ। ਇਹ ਜਿਹੜਾ ਘਰ ਹੈ ਬਾਬਾ ਜੀ ਸੰਤ ਪ੍ਰੇਮ ਸਿੰਘ ਜੀ ਜੀ ਠੀਕ ਹੈ ਜੀ ਬਹੁਤ ਵੱਡਾ ਨਾਂ ਆਇਆ ਉਹਨਾਂ ਦਾ। ਖੋੜੀ ਪਿੰਡ ਦੇ ਸਕੂਲ ਵੀ ਬਣਾਉਣ ਵਾਲੇ ਉਹੀ ਸਨ। ਇਹ ਖਜ਼ਾਨ ਸਿੰਘ ਦਾ ਮਕਾਨ ਇਹ ਵਾਲਾ? ਬਾਬਾ ਖਜ਼ਾਨ ਸਿੰਘ ਉਹ ਭਾਈ ਸੀ ਉਹਨਾਂ ਦਾ। ਅੱਛਾ ਅੱਛਾ ਜੀ ਅੱਛਾ 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 ਇੱਕ ਮਿੰਟ ਬਾਬਾ ਜੀ। ਅੱਛਾ ਜਿਹੜੇ ਬਾਬਾ ਖਜ਼ਾਨ ਸਿੰਘ ਸਨ ਉਹ ਬਾਬਾ ਜੀ ਪ੍ਰੇਮ ਸਿੰਘ ਦੇ ਭਾਈ ਸਨ। ਠੀਕ ਹੈ ਉਹਨਾਂ ਦਾ ਘਰ ਸੀ। ਠੀਕ ਹੈ ਇਹ ਤੁਸੀਂ ਘਰ ਮੁੱਲ ਲਿਆ ਜਾਂ ਤੁਹਾਨੂੰ ਲਾਟ ਹੋਇਆ? ਇਹ ਅਸੀਂ ਮੁੱਲ ਲਿਆ। ਮਤਲਬ ਤੁਹਾਡੇ ਬਜ਼ੁਰਗ ਉਧਰੋਂ ਆਏ ਨੇ? ਨਹੀਂ ਜੱਦੀ ਤੁਸੀਂ ਖੋੜੀ ਪਿੰਡ ਦੇ ਰਹਿਣ ਵਾਲੇ? ਅੱਛਾ ਅੱਛਾ ਕਿਹੜੀ ਬਰਾਦਰੀ ਆਪਣੀ? ਅਵਾਨ। ਅਵਾਨ ਠੀਕ ਹੈ ਠੀਕ ਹੈ ਸਹੀ ਹੈ। ਇਹ ਤੁਸੀਂ ਮੁੱਲ ਜਿਨ੍ਹਾਂ ਕੋਲ ਲਿਆ ਉਹ ਉਧਰੋਂ ਆਏ ਹੋਣਗੇ ਲੋਕ ਮਾਜਰ ਜੀ। ਉਹ ਮਾਜਰਾ ਹੈ ਇੰਡੀਆ ਤੋਂ। ਅੱਛਾ ਘਰ ਜਿਸ ਤਰ੍ਹਾਂ ਆਇਆ ਸੀ ਪਾਕਿਸਤਾਨ ਬਣਨ ਤੋਂ ਪਹਿਲੇ ਆਪਣੀ ਅਸਲੀ ਹਾਲਤ ਦੇ ਵਿੱਚ ਮੌਜੂਦ ਹੈ ਜੀ ਹੈਨਾ? ਬਿਲਕੁਲ ਠੀਕ ਹੈ।
ਘਰ ਦੀ ਵੰਡ ਨਹੀਂ ਹੋਈ, ਜਿੱਡਾ ਘਰ ਹੈ ਸੀ ਓਡਾ ਹੀ ਓਡਾ ਹੀ ਹੈ। ਮਤਲਬ ਇੰਨਾ ਹੀ ਘਰ ਸੀ। ਮੋਢੇ ਹੀ ਠੀਕ ਹੈ ਠੀਕ ਹੈ। ਛੱਤ ਛੁੱਤ ਕੋਈ ਨਹੀਂ ਚੇਂਜ ਕੀਤਾ, ਤੁਸੀਂ ਆਪਣੀ ਅਸਲੀ ਹਾਲਤ ਦੇ ਵਿੱਚ ਮੌਜੂਦ। ਵਾਹ ਜੀ ਵਾਹ, ਠੀਕ ਹੈ ਜੀ। ਇਹ ਰਿਹਾ ਜੀ ਘਰ ਦਾ ਫਰੰਟ ਵਾਲਾ ਹਿੱਸਾ। ਠੀਕ ਹੈ ਜੀ, ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਗੁਰਦੁਆਰਾ ਵੀ ਉਹ ਤੁਹਾਡੀ ਗੁਰਦੁਆਰਾ ਹੈ ਵੀ ਉਹ ਖਤਮ ਹੋ ਗਿਆ। ਚੀਜ਼ ਹੈ ਕਿ ਬਿਲਡਿੰਗ ਥੋੜੀ ਨਹੀਂ ਡਿੱਗ ਪਈ ਜੀ ਜੀ। ਉਹਨਾਂ ਦਾ ਨਾਲ ਵਾਲੇ ਮਕਾਨ ਹੈ। ਅੱਛਾ, ਆਪਣਾ ਇੱਕ ਮਿੰਟ ਜੀ, ਇੱਕ ਮਿੰਟ। ਚਾਚੂ ਇਕਬਾਲ ਸਾਹਿਬ, ਤੁਹਾਡੀ ਇਹ ਗੱਲਬਾਤ ਉਹਨਾਂ ਲੋਕਾਂ ਨੇ ਸੁਣਨੀ ਹੈ ਜਿਹੜੇ ਇਹਨਾਂ ਦੇ ਭਤਰੀਏ ਸਨ, ਪੋਤੇ ਪੜਪੋਤੇ, ਉਹਨਾਂ ਦਾ ਦਿਲ ਕਰਦਾ ਆਪਣਾ ਘਰ ਬੂਆ ਵੇਖਣ ਤੇ, ਪਿੰਡ ਖੋੜੀ ਵੇਖਣ ਤੇ ਆਹ ਤੇ ਕੋਈ ਨਾ ਉਹਨੂੰ ਆਓ ਭਗਤ ਹੋਏਗੀ ਤੁਹਾਡੇ ਵੱਲ। ਵੈਲਕਮ ਜੀ, ਆਵਣ ਸਹੀ। ਜੀ ਜੀ। ਅੱਛਾ, ਅੱਗੇ ਆਏ ਵੀ ਨੇ? ਆਏ ਨੇ ਆਏ। ਅੱਛਾ, ਤੁਹਾਨੂੰ ਨਾਂ ਚੇਤੇ ਆ ਕੌਣ ਕੌਣ ਉਹ ਚੱਕਰ ਲਾ ਗਿਆ? ਨਹੀਂ ਨਾਂ ਨਹੀਂ ਚੇਤੇ, ਤੇ ਉਹ ਜਿਹੜੇ ਆਏ ਸਨ ਉਹਨਾਂ ਦੱਸਿਆ ਸੰਗਤ ਸਿੰਘ ਜਿਹੜਾ ਉਹਨਾਂ ਦਾ ਬੇਟਾ ਹੈ। ਹਾਂ ਠੀਕ ਹੈ। ਦੋ ਸੰਗਤ ਸਿੰਘ, ਦੋ ਕਮਾਈਆਂ ਸਨ ਅੱਛਾ ਤੇ ਦੋ ਮਰਦ ਸਨ। ਅੱਛਾ ਅੱਛਾ, ਉਮਰ ਸਿੱਧਾ ਹੀ ਸਨ। ਠੀਕ ਹੈ ਠੀਕ। ਉਹ ਆਪਣੇ ਬਜ਼ੁਰਗਾਂ ਦੇ ਘਰ ਤੋਂ ਗੇੜਾ ਲਾ ਗਿਆ। ਠੀਕ ਹੈ। ਉਧਰ ਵੀ ਲਾ ਕੇ ਗਏ ਸਨ, ਉਧਰ ਵੀ ਲਾ ਬਾਬਾ ਜੀਤ ਸਿੰਘ ਸੀ ਤੇ ਇੱਕ ਬਾਬਾ ਗੁਰਚਰਨ ਸਿੰਘ। ਅੱਛਾ ਅੱਛਾ, ਉਹ ਆਏ ਸਨ। ਠੀਕ ਹੈ ਠੀਕ। ਚਲੋ ਜੀ, ਮਿਹਰਬਾਨੀ, ਸ਼ੁਕਰੀਆ। ਜੱਦੀ ਪਿੰਡ ਖੋੜੀ ਦੁਨਾ ਸਿੰਘ। ਇਹ ਸਾਡੇ ਦੇਖਣ ਲੱਗਿਆ ਤੇ ਇੱਕ ਹੀ ਪਿੰਡ ਸਹੀ ਹੁੰਦਾ ਨੇ, ਠੀਕ ਹੈ। ਲੇਕਿਨ ਰੈਵਨਿਊ ਮਹਿਕਮਾ ਮਾਲ ਦੇ ਵਿੱਚ ਅਸੀਂ ਦੋ ਪਿੰਡ ਆ। ਅੱਛਾ ਇਹ ਅਸੀਂ ਰਸੂਲਪੁਰਾ ਅੱਛਾ। ਤੇ ਪਰਾਂ ਜਿਹੜਾ ਹੈ ਨਾ ਜਿੱਥੇ ਬਾਬਾ ਖੁਦਾਮ ਸਿੰਘ ਦਾ ਮਕਾਨ ਬਣਿਆ, ਜੀ ਜੀ ਜੀ, ਹਾਂਜੀ ਉਹ ਹਾਂਜੀ। ਖੋੜੀ। ਅੱਛਾ 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 ਅੱਛਾ। ਅੱਗੂ ਦੀ ਅਸਲੀਅਤ ਇਹ ਹੈ ਹਾਂ। ਕਿ ਜਿਸ ਵੇਲੇ ਖੋੜੀ ਦੁਨਾ ਸਿੰਘ ਮਸ਼ਹੂਰ ਹੋਇਆ, ਕਿਉਂ? ਖੋੜੀ ਦਾ ਮਤਲਬ ਹੁੰਦਾ ਹੈ ਲਬਾਣੇ ਜ਼ਬਾਨ ਵਿੱਚ ਬੈਕ। ਅੱਛਾ। ਇਧਰ ਸੁਦਾਗਰ ਆਉਂਦੇ ਸੀ ਇੰਡੀਆ ਵਾਲੇ ਪਾਸਿਓਂ, ਉਹ ਇੱਥੇ ਟਿੱਬਾ ਸੀ ਤੇ ਦੰਦਾਂ ਦੇ ਉਸ ਵੇਲੇ ਸੁਣਜਰਾਂ ਬੈਲ ਦੇ ਉੱਤੇ ਕੱਪੜੇ ਲੱਦਿਆ ਹੁੰਦਾ ਸੀ। ਜੀ ਜੀ। ਉਹ ਇੱਥੇ ਧਰਦੇ ਸੀ, ਬੰਨਦੇ ਸੀ, ਡੇਰੇ ਲਾਉਂਦੇ ਸੀ। ਇਹਦਾ ਨਾਮ ਪੈ ਗਿਆ ਖੋੜੀ।